ਸੁਬਰਾਮਨੀਅਮ ਸਵਾਮੀ ਜਿਹੜਾ ਹੈ ਉਹ ਅਪਰ ਹਾਊਸ ਦੇ ਵਿੱਚ ਪੁੱਛਦਾ ਹੈ ਕਿ ਵੀ ਇਹ ਤਾਂ ਦੱਸਿਆ ਜਾਏ ਵੀ ਚੀਨ ਨੇ ਸਾਡੀ ਕਿੰਨੀ ਜ਼ਮੀਨ ਜਿਹੜੀ ਹੈ ਉਹ ਖੋਈ ਹੈ, ਕਿੰਨੀ ਜ਼ਮੀਨ ਉਹਨੇ ਨੱਪੀ ਹੈ, ਜੇ ਸਾਦਾ ਪੰਜਾਬੀ ਚ ਕਹਿਣਾ ਹੋਵੇ। ਔਰ ਉਸ ਸਵਾਲ ਦਾ ਜਵਾਬ ਦੇਣ ਤੋਂ ਹੀ ਨਾ ਕਰ ਦਿੱਤਾ। ਉਹਨੇ ਕਿਹਾ ਕਾਂਗਰਸ ਕੇ ਦੱਸੋ ਕਿੰਨੇ ਲੋਕ ਨੇ ਸਿੱਖ ਪੰਜਾਬੀ ਜਿਹੜੇ ਤੁਸੀਂ ਦਿੱਲੀ 에ਅਰਪੋਰਟ ਤੋਂ ਵਾਪਸ ਮੋੜੇ ਨੇ ਕਿ ਉਹਨਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਕਿ ਇਟ ਇਜ਼ ਹਾਈਲੇਰੀਅਸ if not tragic for the Raj Sabha Secretariat to inform me today that my question whether the Chinese have crossed the line of actual control in Ladakh cannot be allowed because of national interest, tweeted Swami। और उन्हें क्या ਜਦੋਂ ਉਹਨੂੰ ਫਿਰ ਪੁੱਛਿਆ ਗਿਆ ਕਿ ਕੀ ਉਹ ਇਸ ਮੁੱਦੇ ਦੇ ਉੱਤੇ ਕਿ ਯੂਨੀਅਨ ਗਵਰਨਮੈਂਟ ਨੇ ਇਲੀਗਲੀ ਸੀਡ ਕੀਤੀ ਹੈ ਟੈਰੀਟਰੀ ਚੀਨ ਨੂੰ, ਤੁਸੀਂ ਸੁਪਰੀਮ ਕੋਰਟ 'ਚ ਜਾ ਸਕਦੇ ਹੋ। ਉਹਨੇ ਕਿਹਾ ਯੈਸ ਅੰਡਰ ਆਰਟੀਕਲ 1 ਆਫ ਦਾ ਕਨਸਟੀਟਿਊਸ਼ਨ। ਐਡਮਿਰਲ ਹਰੀ ਕੁਮਾਰ ਕਹਿ ਰਿਹਾ ਹੈ ਕਿ ਵੀ ਅਸੀਂ ਆਪਣੀਆਂ ਜਿਹੜੀਆਂ ਨੇ ਉਹ ਨੇਵੀ ਨੇ ਸ਼ਿਪਸ ਇੰਡੀਅਨ ਓਸ਼ਨ ਰੀਜਨ ਦੇ ਵਿੱਚ ਕਰ ਦਿੱਤੀਆਂ। ਅਸੀਂ ਕਿਸੇ ਵੀ ਜਿਹੜਾ ਹੈ ਉਹ ਕ੍ਰਾਈਸਿਸ ਦਾ ਮੁਕਾਬਲਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਆਰਐਸ ਦੇ ਆਈਡੀਆਲੋਗ ਅਤੇ ਰਾਜ ਸਭਾ ਦੇ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਰਾਜ ਸਭਾ ਵਿੱਚ ਇਹ ਸਵਾਲ ਪੁੱਛਿਆ ਕਿ ਦੱਸਿਆ ਜਾਵੇ ਕਿ ਚੀਨ ਨੇ ਭਾਰਤ ਦੇ ਕਿੰਨਵੇਂ ਇਲਾਕੇ ਤੇ ਕਬਜ਼ਾ ਕੀਤਾ ਹੈ ਔਰ ਮੋਦੀ ਸਰਕਾਰ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵਟਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਜਿੱਥੇ ਲੋਕ 4000 ਸਾਲ ਤੋਂ ਇੱਕ ਉਸ ਆਈਡੀਓਲੋਜੀ ਨੂੰ ਜਿਹੜੀ ਪੂਰੀ ਤਰ੍ਹਾਂ ਵਿਤਕਰੇ ਵਾਲੀ ਹੋਏ, ਇਨਸਾਨ ਨੂੰ ਇਨਸਾਨ ਨਾਲੋਂ ਤੋੜਦੀ ਹੋਏ, ਮੇਰਾ ਮਤਲਬ ਜ਼ਾਤ ਪਾਤ ਸਿਸਟਮ ਹੈ। ਬ੍ਰਾਹਮਣਾਂ ਨੇ 4000 ਸਾਲ ਪਹਿਲਾਂ 3.5 ਤੋਂ 4000 ਸਾਲ ਪੁਰਾਣਾ ਰਿਗਵੇਦ ਹੈ, ਉਸ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ। ਔਰ ਲੋਕ ਅੱਖਾਂ ਬੰਦ ਕਰਕੇ ਜਿਹੜਾ ਹੈ ਉਸ ਸਾਰੇ ਨੂੰ ਜ਼ਾਤ ਪਾਤੀ ਸਿਸਟਮ ਨੂੰ ਅੱਜ ਵੀ ਮੰਨਦੇ ਹੋਣ। ਜਿੱਥੇ ਬੁੱਤ ਪ੍ਰਸਤੀ ਇਸ ਹੱਦ ਤੱਕ ਹੋਏ ਕਿ ਭਾਈ ਤੁਸੀਂ ਜਿੱਥੇ ਰੂਹ ਧੜਕਦੀ ਹੈ, ਦਿਲ ਧੜਕਦਾ ਹੈ, ਇਨਸਾਨੀ ਜ਼ਿੰਦਗੀ ਉਹਨੂੰ ਰੋਲ ਕੇ ਤੁਸੀਂ ਕਹੋ ਕਿ ਜੀ ਸਾਡੇ ਲਈ ਗਊ ਮਾਤਾ ਹੈ, ਬੰਦੇ ਮਾਰਨੇ ਪੈਣ ਗਊ ਮਾਤਾ ਲਈ ਤਾਂ ਕੋਈ ਨਹੀਂ ਹੈ ਕਿਉਂਕਿ ਇਹ ਸਾਡੀ ਮਾਂ ਹੈ। ਜਦੋਂ ਤੁਸੀਂ ਇਸ ਲੈਵਲ ਤੱਕ ਚਲੇ ਜਾਓ, ਜਿੱਥੇ ਤੁਸੀਂ ਕਿਸੇ ਇੱਕ ਦੀ ਇਬਾਦਤਗਾਹ ਇੱਕ ਮਜ਼ਹਬ ਦੀ ਢਾਹ ਕੇ ਤੁਸੀਂ ਕਹੋ ਕਿ ਜੀ ਤੁਸੀਂ ਆਪਣੇ ਮਜ਼ਹਬ ਦੀ ਜਿਹੜੀ ਹੈ ਉਹ ਇੱਥੇ ਇਬਾਦਤ ਕਰਨੀ ਹੈ, ਉੱਥੇ ਕਿਵੇਂ ਤੁਹਾਨੂੰ ਸੁੱਖ ਜਾਂ ਚੈਨ ਮਿਲ ਸਕਦਾ ਹੈ? ਪਰ ਉਸ ਸਭ ਦੇ ਵਿੱਚ ਜੇ ਕਿਤੇ ਸੰਭਵ ਹੈ ਇਹ ਤੇ ਭਾਰਤ ਦੇਸ਼ ਹੈ। ਔਰ ਉਹ ਭਾਰਤ ਜਿਹੜਾ ਬੇਸ਼ੱਕ ਜਿਓਗ੍ਰਾਫਿਕਲੀ ਕਦੇ ਵੀ ਦੁਨੀਆ ਦੇ ਨਕਸ਼ੇ ਤੇ ਇੱਕ ਮੁਲਕ ਦੇ ਤੌਰ ਤੇ ਨਹੀਂ ਰਿਹਾ, ਪਰ ਜੇ ਉਸ ਗੰਗਾ ਜਮਨੀ ਤਹਿਜ਼ੀਬ ਦੀ ਗੱਲ ਕਰੀਏ ਜਿਨ੍ਹਾਂ ਨੇ 800 ਤੋਂ 1000 ਸਾਲ 800 ਤੋਂ 1000 ਸਾਲ ਇਸ ਲਈ ਬਹੁਤ ਵਾਰੀ ਕਾਊਂਟ ਕੀਤਾ ਜਾਂਦਾ ਹੈ ਕਿ ਮੁਹੰਮਦ ਬਿਨ ਕਾਸਮ ਦੇ ਆਉਣ ਦੇ ਨਾਲ ਉਹਦੀ ਸ਼ੁਰੂਆਤ ਹੁੰਦੀ 1000 ਸਾਲ ਬਣਦਾ। ਲੇਕਿਨ ਉਸ ਤੋਂ ਵੀ ਜੇ 1000 ਸਾਲ ਪਹਿਲਾਂ ਜਾਓ, ਜਿਹੜਾ ਵੀ ਜੇ ਅਲੈਗਜ਼ੈਂਡਰ ਇੱਥੇ ਆਇਆ, ਸਿਕੰਦਰ, ਉਹ ਆਪ ਹੀ ਉੱਥੋਂ ਵਾਪਸ ਮੁੜਿਆ ਬਿਆਸਾ ਦੇ ਕੰਢੇ ਤੋਂ, ਜਿੱਥੇ ਮਰਜ਼ੀ ਅੱਗੇ ਗੰਗਾ ਜਮਨਾ 'ਚ ਤਾਂ ਉਹਨੂੰ ਕਿਹਨੇ ਰੋਕਣਾ ਸੀ? ਕਿਸੇ ਨੇ ਵੀ। ਪੰਜਾਬੀਆਂ ਨੇ ਜ਼ਰੂਰ ਰੋਕਿਆ, ਲੇਕਿਨ ਇਹਦੇ ਬਾਵਜੂਦ ਜੇ ਦੇਖੀਏ ਕਿ ਜਿਹੜੇ ਇੰਨੇ ਕਬੀਲੇ ਦੂਜੇ ਤੀਜੇ ਸਾਰੇ ਆਉਂਦੇ ਰਹੇ ਸੈਂਟਰਲ ਏਸ਼ੀਆ ਦੇ, ਰੋਕਣ ਵਾਲਾ ਕੌਣ ਸੀ? ਸੋ ਜਿਹੜੇ ਉਸ ਸਾਰੇ ਨੂੰ ਕਬੂਲ ਕਰਦੇ ਰਹੇ, ਜੇ 47 'ਚ ਜਾਣ ਲੱਗਿਆ ਅੰਗਰੇਜ਼ ਇਹਨਾਂ ਨੂੰ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਜਿਹੜੀ ਉਹਨਾਂ ਨੇ ਬਣਾਈ ਸੀ ਇਹਨਾਂ ਦੇ ਹਵਾਲੇ ਕਰ ਗਏ, ਤਾਂ 75 ਸਾਲਾਂ 'ਚ ਇਹਨਾਂ ਨੇ ਕਿੰਨੇ ਜਲਿਆਂਵਾਲੇ ਬਾਗ ਕੀਤੇ ਨੇ, ਕਿੰਨਾ ਜਿਹੜਾ ਉਹ ਪਰਸੀਕਿਊਸ਼ਨ ਦਾ ਦੌਰ ਮਾਈਨੋਰਟੀਜ਼ 'ਤੇ ਚਲਾਇਆ। ਔਰ ਅੱਜ ਵੀ 40 ਤੋਂ 45% ਉਹਨਾਂ ਦੀ ਪਾਪੂਲੇਸ਼ਨ ਪਾਵਰਟੀ ਲਾਈਨ ਤੋਂ ਥੱਲੇ ਆ, ਇੱਕ ਵੇਲੇ ਦੀ ਰੋਟੀ ਨਸੀਬ ਨਹੀਂ। ਹੁਣ ਜੇ ਤੁਸੀਂ ਕੰਪੈਰੀਜ਼ਨ 'ਚ ਜਾਓ ਤਾਂ ਉਹੀ ਹਾਲ ਚੀਨ ਦਾ। ਚੀਨ ਨੇ ਜਿਸ ਕਿਸਮ ਦੀ ਨਾਮੋਸ਼ੀ ਉਹਨਾਂ ਦੀ 19ਵੀਂ ਸਦੀ ਤੋਂ 20ਵੀਂ ਸਦੀ ਦੇ ਅੱਧ ਤੱਕ ਰਹੀ, ਲਗਭਗ 100-150 ਸਾਲ, ਕਿਵੇਂ ਉਹਨੂੰ ਯੂਰਪੀਅਨ ਤਾਕਤਾਂ ਨੇ ਐਕਸਪਲੋਇਟ ਕੀਤਾ, ਭੰਨਿਆ, ਉਹਨਾਂ ਨੂੰ ਨਸ਼ਈ ਬਣਾਇਆ, ਫੀਮੀ ਬਣਾਇਆ, ਤੇ ਕਿਵੇਂ 1948 ਦੇ ਵਿੱਚ ਹੀ ਉਹਨਾਂ ਦੀ ਜਿਹੜੀ ਹੈ ਮਾਓ ਜ਼ੇਤੁੰਗ ਦੇ ਨਾਲ ਸ਼ੁਰੂਆਤ ਹੁੰਦੀ ਹੈ। ਤੇ ਅੱਜ ਚੀਨ $15 ਟ੍ਰਿਲੀਅਨ ਦੀ ਇਕੋਨਮੀ ਦੇ ਨਾਲ ਦੁਨੀਆ ਦੀ ਇਕਨੋਮਿਕਲ ਔਰ ਮਿਲਟਰੀ ਪਾਵਰ ਬਣ ਕੇ ਅਮਰੀਕਾ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਵੀ ਔਰ ਮੋਢੇ ਨਾਲ ਮੋਢਾ ਮਾਰ ਕੇ ਵੀ ਦੋਨੋਂ ਤਰ੍ਹਾਂ ਲੰਘਦਾ, ਦੱਸਦਾ ਵੀ ਅਸੀਂ
ਕਿੱਥੇ ਹੈ ਜੀ ਔਰ ਉਹ $2 ਟ੍ਰਿਲੀਅਨ ਤੋਂ ਵੀ ਥੱਲੇ ਦੀ ਇਕਨੋਮੀ ਦੇ ਨਾਲ ਜੁੱਤੀਆਂ ਖਾ ਕੇ ਚਾਰ ਚੁਫੇਰਿਓ ਅੱਜ ਵੀ ਜੋ ਉਹਨਾਂ ਦਾ ਮਾਈਨੋਰਟੀਜ਼ ਨਾਲ ਆਪਣੇ ਲੋਕਾਂ ਨਾਲ ਔਰ ਇਹ ਫੇਕ ਡੈਮੋਕ੍ਰੇਸੀ ਦਾ ਜਿਹੜਾ ਇੱਕ ਐਵੇਂ ਉਹ ਕੀ ਉਹਨੂੰ ਕਹਿੰਦੇ ਨੇ ਪ੍ਰਪੰਚ ਖੜਾ ਕੀਤਾ ਹੋਇਆ। ਹੁਣ ਇਸ ਸਭ ਦੇ ਚੱਲਦੇ ਆ ਜੇ ਤੁਸੀਂ ਇਹਨਾਂ ਦੇ ਲੀਡਰਾਂ ਦਾ ਸੈਂਟਰਲ ਮਿਨਿਸਟਰਾਂ ਤੋਂ ਲੈ ਕੇ ਲੋਕਲ ਲੈਵਲ ਦੇ ਦੇਖੋ ਧਮਕੀਆਂ ਉਹ ਪਾਕਿਸਤਾਨ ਨੂੰ ਦੇਣਾ ਹੋਏ ਜਾਂ ਦੇਣੀਆਂ ਹੋਣ ਜਾਂ ਮਜ਼ਲੂਮ ਕਸ਼ਮੀਰੀਆਂ ਦੇ ਉੱਤੇ ਜੋ ਜ਼ੁਲਮ ਢਾ ਰਹੇ ਨੇ ਢਾ ਤਾਂ 70 ਸਾਲ ਤੋਂ ਹੀ ਰਹੇ ਨੇ 75 ਤੋਂ ਲੇਕਿਨ ਪਿਛਲੇ 2-2.5 ਸਾਲ ਤੋਂ ਜਦੋਂ ਤੋਂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਪਰ ਉਸੇ ਹੀ ਜੰਮੂ ਕਸ਼ਮੀਰ ਦੇ ਰੀਜਨ ਲਦਾਖ ਦੇ ਨਾਲ ਲੱਗਦੇ ਉਸ ਸਾਰੇ ਖਿੱਤੇ ਦੇ ਵਿੱਚ ਨਾਰਥ ਈਸਟ ਜਿਹਨੂੰ ਕਿਹਾ ਜਾਂਦਾ ਹੈ ਉਹਦੇ 'ਚ ਕਿਵੇਂ ਚੀਨ ਤੋਂ ਜੁੱਤੀਆਂ ਖਾਧੀਆਂ ਕਿਵੇਂ ਹਜ਼ਾਰਾਂ ਸਕੁਅਰ ਕਿਲੋਮੀਟਰ ਏਰੀਆ ਇਹਨਾਂ ਦਾ ਜਿਹੜਾ ਚੀਨ ਨੇ ਦੱਬਿਆ ਔਰ ਕਿਵੇਂ ਅੱਜ ਜਿਹੜਾ ਉਹ ਬਿਲਕੁਲ 10-11 ਦੌਰ ਗੱਲਬਾਤ ਤੋਂ ਬਾਅਦ ਵੀ ਇਹ ਨਾ ਡੀਐਸਕੇਲੇਟ ਕਰਾ ਸਕੇ ਨਾ ਉਹਨਾਂ ਨੂੰ ਵਾਪਸ ਮੁੜਵਾ ਸਕੇ ਲੇਕਿਨ ਇਸ ਖੌਫਜ਼ਦਾ ਇਸ ਹੱਦ ਤੱਕ ਨੇ ਕਿ ਇਹ ਐਡਮਿਟ ਕਰਨ ਨੂੰ ਵੀ ਤਿਆਰ ਨਹੀਂ। ਉਹ ਤਾਂ ਮੋਦੀ ਦੀ ਸਟੇਟਮੈਂਟ ਅਸੀਂ ਕਹਿੰਦੇ ਹੀ ਹਾਂ ਕਿ ਭਾਈ ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਘੁੱਸਾ ਲੇਕਿਨ ਅੱਜ ਜਿਹੜਾ ਜ਼ਿਕਰ ਅਸੀਂ ਕਰ ਰਹੇ ਹਾਂ ਸੁਬਰਾਮਨੀਅਮ ਸਵਾਮੀ ਸਭ ਤੋਂ ਵੱਡਾ ਹਿੰਦੂਆਂ ਦਾ ਆਈਡੀਆਲੋਗ ਅੰਗਰੇਜ਼ੀ ਪੜ੍ਹਿਆ ਹੋਇਆ ਇਕਨੋਮਿਕਸ ਦਾ ਦੁਨੀਆ ਦੀ ਸਮਝ ਰੱਖਣ ਵਾਲਾ ਹਾਰਵਰਡ ਦਾ ਸਾਬਕਾ ਟੀਚਰ ਕਿਸੇ ਵੇਲੇ ਫਾਈਨੈਂਸ ਮਿਨਿਸਟਰ ਰਿਹਾ ਔਰ ਵੱਡਾ ਆਰਐਸਐਸ ਦਾ ਸਾਊਥ ਇੰਡੀਅਨ ਤਮਿਲਨਾਡੂ ਦਾ ਬ੍ਰਾਹਮਣ ਖਤਰਨਾਕ ਕਿਸਮ ਦਾ ਉਹਨੂੰ ਪਤਾ ਹੈ ਹਰ ਗੱਲ ਦਾ। ਹੁਣ ਉਹਨੂੰ ਵੀ ਇਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਵੀ ਜਿਹੜਾ ਹਿੰਦੂਤਵਾ ਦਾ ਅਸੀਂ ਵੇਚ-ਬੂਝ ਕੇ ਜਿੱਥੋਂ ਤੱਕ ਮੋਦੀ ਔਰ ਇਹਨਾਂ ਨੂੰ ਲਿਆਂਦਾ ਹੈ ਔਰ ਇਸ ਵੇਲੇ ਆਰਐਸਐਸ ਦੀ ਰਿਕਮੈਂਡੇਸ਼ਨ ਦੇ ਉੱਤੇ ਉਹ ਅਪਰ ਹਾਊਸ ਜਿਹਨੂੰ ਕਿਹਾ ਜਾਂਦਾ ਹੈ ਭਾਰਤ ਦੇ ਵਿੱਚ ਰਾਜ ਸਭਾ ਹੈ ਲੋਅਰ ਹਾਊਸ ਲੋਕ ਸਭਾ ਅਪਰ ਹਾਊਸ ਰਾਜ ਸਭਾ ਦਾ ਮੈਂਬਰ ਹੈ ਸਿਟਿੰਗ। ਹੁਣ ਕਿਉਂਕਿ ਇਹ ਅਕਸਰ ਜਦੋਂ ਇੰਨੀ ਵੱਡਾ ਜਿਹੜਾ ਉਹ ਮੁਲਕ ਦੀ ਹਿਊਮਿਲੇਸ਼ਨ ਹੋਈ ਇੰਟਰਨੈਸ਼ਨਲ ਲੈਵਲ ਤੇ ਹੁਣ ਸੁਬਰਾਮਨੀਅਮ ਸਵਾਮੀ ਜਿਹੜਾ ਹੈ ਉਹ ਅਪਰ ਹਾਊਸ ਦੇ ਵਿੱਚ ਪੁੱਛਦਾ ਹੈ ਕਿ ਵੀ ਇਹ ਤਾਂ ਦੱਸਿਆ ਜਾਏ ਵੀ ਚੀਨ ਨੇ ਸਾਡੀ ਕਿੰਨੀ ਜ਼ਮੀਨ ਜਿਹੜੀ ਹੈ ਉਹ ਖੋਈ ਹੈ ਕਿੰਨੀ ਜ਼ਮੀਨ ਉਹਨੇ ਨੱਪੀ ਹੈ ਜੇ ਸਾਦਾ ਪੰਜਾਬੀ ਚ ਕਹਿਣਾ ਹੋਵੇ ਔਰ ਉਸ ਸਵਾਲ ਦਾ ਜਵਾਬ ਦੇਣ ਤੋਂ ਹੀ ਨਾ ਕਰ ਦਿੱਤੀ ਔਰ ਇਹ ਖਬਰ ਹੈ ਕਿ ਗਵਰਨਮੈਂਟ ਡਕਿੰਗ ਟਫ ਕੁਐਸਚਨਸ ਇਨ ਪਾਰਲੀਮੈਂਟ ਬੀਜੇਪੀ ਸੁਬਰਾਮਨੀਅਮ ਸਵਾਮੀ ਉਹਨੇ ਕਿਹਾ ਕਿ ਜੀ ਜਿਹੜਾ ਸਵਾਲ ਪੁੱਛਿਆ ਜਾਂਦਾ ਹੈ ਉਹਨਾਂ ਨੇ ਉਸ ਦੇ ਉੱਤੇ ਜਵਾਬ ਦੇਣ ਨੂੰ ਤਿਆਰ ਨਹੀਂ। ਹੁਣ ਉਹਨਾਂ ਨੇ ਕਿਹਾ ਕਿ ਵੀ ਇਹ ਸੁਬਰਾਮਨੀਅਮ ਸਵਾਮੀ ਆਰਐਸਐਸ ਆਈਡੀਆਲੋਗ ਦਾ ਹੀ ਮੈਂ ਕੋਟ ਅਨਕੋਟ ਦੇ ਰਿਹਾ ਉਹਨੇ ਪਹਿਲਾਂ ਤਾਂ ਕਾਂਗਰਸ ਦੇ ਕੇਸੀ ਵੈਨਗੋਪਾਲ ਨੇ ਪੁੱਛਿਆ ਔਨ ਪੀਪਲ ਬੀਇੰਗ ਟਰਨਡ ਬੈਕ ਐਟ ਦਾ 에ਅਰਪੋਰਟ ਬਿਕਾਜ਼ ਆਫ देयर ਬੈਕਿੰਗ ਟੂ ਫਾਰਮਰਸ ਐਜੀਟੇਸ਼ਨ ਉਹਨੇ ਕਿਹਾ ਕਾਂਗਰਸ ਕੇ ਦੱਸੋ ਕਿੰਨੇ ਲੋਕ ਨੇ ਸਿੱਖ ਪੰਜਾਬੀ ਜਿਹੜੇ ਤੁਸੀਂ ਦਿੱਲੀ 에ਅਰਪੋਰਟ ਤੋਂ ਵਾਪਸ ਮੋੜੇ ਨੇ ਕਿ ਉਹਨਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਔਰ ਸਰਕਾਰ ਜਿਹੜੀ ਹੈ ਗਵਰਨਮੈਂਟ ਵਾਂਟਡ ਟੂ ਡਕ ਆਨਸਰਿੰਗ ਹਿਸ ਕੁਐਰੀ ਔਨ ਵੈਦਰ देयर ਹੈਡ ਬੀਨ ਹੁਣ ਇੱਥੇ ਵੀ ਉਹ ਰੋਕ ਕੇ ਹੁਣ ਸੁਬਰਾਮਨੀਅਮ ਸਵਾਮੀ ਨੇ ਸਵਾਲ ਜਿਹੜਾ ਆਪਣੇ ਉਹਨਾਂ ਦੇ ਸੈਕਟਰੀਏਟ ਨੂੰ ਪੁੱਛਿਆ ਸੀ ਔਰ ਉਹਦਾ ਉਹਨਾਂ ਨੇ ਕੀ ਕੀਤਾ ਹੈ ਸੁਬਰਾਮਨੀਅਮ ਸਵਾਮੀ ਕਹਿ ਰਿਹਾ ਕਿ ਇਟ ਇਜ਼ ਹਾਈਲੇਰੀਅਸ ਇਫ ਨਾਟ ਟ੍ਰੈਜਿਕ ਫॉर the Raj Sabha Secretariat to inform me today that my question whether the Chinese have crossed the line of actual control in Ladakh cannot be allowed because of national interest, tweeted Swami. ਔਰ ਉਹਨੇ ਕਿਹਾ ਜੀ ਕਿ ਮੈਨੂੰ ਮੈਂ ਇਹ ਸਵਾਲ ਪੁੱਛਿਆ ਸੀ ਕਿ ਦੱਸਿਆ ਜਾਏ ਕਿ ਭਾਈ ਚੀਨ ਨੇ ਸਾਡੀ ਲਦਾਖ ਦੇ ਵਿੱਚ ਕਿੰਨੀ ਟੈਰੀਟਰੀ ਦੇ ਉੱਤੇ ਉਹਨਾਂ ਨੇ ਕਿਹਾ ਜੀ ਰਾਜ ਸਭਾ ਸੈਕਟਰੀਏਟ ਨੇ ਮੈਨੂੰ ਕਿਹਾ ਵੀ ਇਹਦਾ ਜਵਾਬ ਦੇਣਾ ਜਿਹੜਾ ਹੈ ਉਹ ਨੈਸ਼ਨਲ ਇੰਟਰਸਟ ਦੇ ਵਿੱਚ ਨਹੀਂ ਹੈ ਮੁਲਕ ਦੇ ਜਿਹੜਾ ਉਹ ਭਲੇ ਦੇ ਵਿੱਚ ਨਹੀਂ ਹੈ ਔਰ ਉਹਨੇ ਕਿਹਾ ਜਦੋਂ ਉਹਨੂੰ ਫਿਰ ਪੁੱਛਿਆ ਗਿਆ ਕਿ ਕੀ ਉਹ ਇਸ ਮੁੱਦੇ ਦੇ ਉੱਤੇ ਕਿ ਯੂਨੀਅਨ ਗਵਰਨਮੈਂਟ ਨੇ ਇਲੀਗਲੀ ਸੀਡ ਕੀਤੀ ਹੈ ਟੈਰੀਟਰੀ ਚੀਨ ਨੂੰ ਤੁਸੀਂ ਸੁਪਰੀਮ ਕੋਰਟ 'ਚ ਜਾ ਸਕਦੇ ਹੋ ਉਹਨੇ ਕਿਹਾ ਯੈਸ ਅੰਡਰ ਆਰਟੀਕਲ 1 ਆਫ ਦਾ ਕਨਸਟੀਟਿਊਸ਼ਨ ਕਿ ਵੀ ਇਹ ਜਿਹੜਾ ਮੈਂ ਦੇਖਾਂਗਾ ਕਿ ਹੁਣ ਮੈਂ ਸੁਪਰੀਮ ਕੋਰਟ 'ਚ ਇਹਨਾਂ ਨੂੰ ਘਸੀਟਾਂ ਔਰ ਇਸ ਸਾਰੇ ਦੇ ਵਿੱਚ ਜਿਹੜਾ ਹੁਣ ਇਸ ਲੈਵਲ ਤੱਕ ਜਾਣਾ ਹੁਣ ਇਹ ਤਾਂ ਗਰਾਊਂਡ ਦੀ ਰਿਐਲਿਟੀ ਹੈ ਕਿ ਆਰਐਸਐਸ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਵੀ ਉਹਨਾਂ ਤੋਂ ਜਵਾਬ ਨਹੀਂ ਲੈ ਸਕਿਆ ਉਹਨਾਂ ਨੇ ਕਿਹਾ ਜੀ ਨੈਸ਼ਨਲ ਇੰਟਰਸਟ ਹੈ ਪਰ ਤੁਸੀਂ ਇਹਨਾਂ ਦੀ ਗਿੱਦੜ ਭਪਕੀਆਂ ਦੇਖੋ ਪੂਰੀ ਇੱਕ ਪਿਕਚਰ ਲਾ ਕੇ ਅੱਜ ਲਾਇਆ ਹੋਇਆ ਹੈ ਪ੍ਰੀਪੇਅਰਡ ਫॉर ਐਨੀ ਐਸਕੇਲੇਸ਼ਨ ਸੇਜ਼ ਨੇਵੀ ਚੀਫ ਹੁਣ ਐਡਮਿਰਲ ਹਰੀ ਰਾਮ ਹੈ
ਹਰੀ ਕੁਮਾਰ ਇੰਡੀਆ ਦਾ ਨੇਵੀ ਚੀਫ, ਉਹ ਲੈ ਰਿਹਾ ਗਾਰਡ ਆਫ ਆਨਰ। ਜੇ ਟੈਕਨੀਕਲ ਟੀਮ ਦੇ ਕੋਲ ਪਿਕਚਰ ਹੈ ਤਾਂ ਉਹਨੂੰ ਦਿਖਾ ਦੇਣ। ਔਰ ਉਹਦੇ 'ਚ ਐਡਮਿਰਲ ਹਰੀ ਕੁਮਾਰ ਕਹਿ ਰਿਹਾ ਕਿ ਵੀ ਅਸੀਂ ਆਪਣੀਆਂ ਜਿਹੜੀਆਂ ਨੇ ਉਹ ਨੇਵੀ ਨੇ ਸ਼ਿਪਸ ਇੰਡੀਅਨ ਓਸ਼ਨ ਰੀਜਨ ਦੇ ਵਿੱਚ ਕਰ ਦਿੱਤੀਆਂ। ਅਸੀਂ ਕਿਸੇ ਵੀ ਜਿਹੜਾ ਉਹ ਕ੍ਰਾਈਸਿਸ ਦਾ ਮੁਕਾਬਲਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। when there were tensions on our northern borders, our ships were forward deployed. Other ships were ready in case of the situation escalated. We have kept China's ships under close surveillance, which we continue to do even now. Any of their ships coming on deployment, we keep a watch on them. We maintain fairly good maritime domain awareness in our area of responsibility. ਹੁਣ ਇਹ ਚੈਲੰਜ ਕਰ ਰਿਹਾ ਚਾਈਨਾ। ਉਹ ਕਹਿੰਦਾ ਜੀ ਦੇਖੋ ਅਸੀਂ ਉਹਨਾਂ ਤੇ ਸਰਵੇਲੈਂਸ ਰੱਖ ਰਹੇ ਹਾਂ, ਸਾਡੀਆਂ ਸ਼ਿਪਸ ਬਿਲਕੁਲ ਤਿਆਰ ਨੇ। ਔਰ ਬਿਲਕੁਲ ਇਹ ਹੈ, ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਚਾਈਨਾ ਨੇ ਔਨ ਦਾ ਰੈਪਿਡ ਐਕਸਪੈਂਸ਼ਨ ਆਫ ਚਾਈਨੀਜ਼ ਨੇਵੀ in recent years and the Indian Navy's force modernization, he pointed out that it was not the numbers alone that mattered। कि जी चीन को ठीक है बहुत शिप होंगे पर ये कोई गिनती थोड़ी मैटर करती है। It is also the people behind it कि जी जिन्होंने ने लड़ना है, वाह वाह ਤੁਹਾਡੀ ਦੂਜੀ ਫੌਜ ਜਿਹੜੀ ਜਿਹਨੂੰ ਫਿਰ ਵੀ ਕੋਈ ਅੰਗਰੇਜ਼ਾਂ ਦੀ ਟ੍ਰੇਨਿੰਗ ਸੀ ਜਾਂ ਮਾੜਾ ਮੋਟਾ ਸੀ, ਨੇਵੀ ਤਾਂ ਇਹ ਅੱਧਾ ਦਿਨ ਨਹੀਂ ਕੱਢ ਸਕਦੇ ਉਹਨਾਂ ਦੇ ਸਾਹਮਣੇ। ਉਹ ਤਾਂ ਪਾਕਿਸਤਾਨ ਦੀ ਨੇਵੀ ਦੇ ਨਾਲ ਨਹੀਂ ਮੁਕਾਬਲਾ ਕਰ ਸਕੇ। ਉਹਨਾਂ ਨੇ ਆ ਕੇ ਇਹਨਾਂ ਦੀ ਸਬਮੈਰੀਨ ਡੋਬ ਦਿੱਤੀ ਸੀ। ਔਰ ਚੀਨ ਨੂੰ ਕਹਿ ਰਿਹਾ, ਕਹਿੰਦਾ ਕਿ ਇਟ ਇਜ਼ ਆਲਸੋ ਦਾ ਪੀਪਲ ਬਿਹਾਈਂਡ ਇਟ, ਦਾ ਚੋਇਸ ਆਫ ਵੈਪਨਸ ਦੈਟ ਵੀ ਹੈਵ। ਵਾਹ ਵਾਹ, ਤੁਸੀਂ ਹੁਣੇ ਜਦੋਂ ਇੱਕ ਹੁੰਦਾ ਨਾ ਝੂਠੇ, ਉਹ ਕਹਿੰਦੇ ਜੀ ਫਲਾਂ ਝੂਠਿਆਂ ਦਾ ਸਰਦਾਰ ਹੈ। ਹੁਣ ਜਿਹਨਾਂ ਦਾ ਸਰਦਾਰ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਜੇ ਸਾਡਾ ਸਰਦਾਰ ਹੀ ਝੂਠਾ ਹੈ ਤੇ ਬੋਲੋ ਜਿੰਨਾ ਵੱਡਾ ਝੂਠ ਬੋਲਿਆ ਜਾਂਦਾ। ਉਹ ਇਹ ਨੇਵੀ ਚੀਫ ਕਹਿ ਰਿਹਾ ਕਿ ਇਟਸ ਪੀਪਲ ਬਿਹਾਈਂਡ ਇਟ, choice of weapons that we have, the strategy, the operational plans and so on. It is the effort that we can bring to bear at a particular part ਕਿ ਸਾਡੀ ਬੰਦੇ strategy will ਸਾਡੇ ਜਿਹੜੀ choice operational plans ਉਹਦਾ ਚੀਨ ਕੀ ਮੁਕਾਬਲਾ ਕਰ ਸਕਦਾ ਹੈ। ਹੁਣ ਇਸ ਸਾਰੇ ਦੇ ਉੱਤੇ ਤਾਂ ਮੈਂ ਸਮਝਦਾ ਵੀ ਚੀਨ ਇਹਦਾ ਜਵਾਬ ਜ਼ਰੂਰ ਦੇਗਾ। ਪਤਾ ਇਹੀ ਲੱਗੇਗਾ ਵੀ ਇਹਨਾਂ ਦੀ ਸ਼ਿਪ ਡੁੱਬ ਗਈ, ਫਿਰ ਕਹਿਣਗੇ ਕਿ ਨਹੀਂ ਨਹੀਂ ਉਹ ਤਾਂ ਗੋਤਾ ਉਹਨੇ ਲਾਇਆ ਸੀ ਕਿ ਵੀ ਅਸੀਂ ਕਲਿਆਣ ਕਰਨਾ ਤੇ ਉਹ ਗਲਤੀ ਨਾਲ ਦੇਵਤਿਆਂ ਨੇ ਡੋਬ ਦਿੱਤੀ। ਹੁਣ ਇੱਕ ਪਾਸੇ ਇਹ ਚੱਲ ਰਿਹਾ, ਹਾਲਾਂ ਨੇਪਾਲ ਦੇ ਵਿੱਚ ਇਹ ਕਾਮਯਾਬ ਰਹੇ ਮਿਸਟਰ ਆਲੀ ਦੀ ਹਕੂਮਤ ਨੂੰ ਜਿਹੜਾ ਉਹ ਪਾਸੇ ਕਰਨ 'ਚ। ਪਰ ਹੁਣ ਉਹਨਾਂ ਦੀ ਮਿਸਟਰ ਆਲੀ ਕਮਿਊਨਿਸਟ ਪਾਰਟੀ ਦੇ ਚੋਣਾਂ ਹੋਣੀਆਂ ਨੇ ਨੇਪਾਲ 'ਚ ਦੁਬਾਰਾ, ਔਰ ਉਹਨਾਂ ਨੇ ਆਪਣਾ ਜਿਹੜਾ ਮੈਨੀਫੈਸਟੋ ਦਿੱਤਾ ਉਹਦੇ ਹੈਡਲਾਈਨ ਹੀ ਹੈ ਇਹਨਾਂ ਦੇ ਅਖਬਾਰ ਦੀ, ਵਿਲ ਟੇਕ ਬੈਕ ਕਾਲਾ ਪਾਣੀ, ਲਿਮੀ ਪਿਆਜ਼ੁਦਰਾ, ਲਿਪੂ ਲੇਕ ਫਰੋਮ ਇੰਡੀਆ ਇਫ CPN UML ਕਮਸ ਬੈਕ ਟੂ ਪਾਵਰ। ਓਲੀ ਉਹਨਾਂ ਨੇ ਕਿਹਾ ਜੀ ਜੇ ਸਾਡੀ ਪਾਰਟੀ ਵਾਪਸ ਪਾਵਰ 'ਚ ਆਈ, ਜਿਹਦੇ ਬਹੁਤ ਚਾਂਸਸ ਨੇ, ਤੇ ਅਸੀਂ ਇੰਡੀਆ ਤੋਂ ਕਾਲਾ ਪਾਣੀ, ਲਿੰਪੀਆਦੁਰਾ ਤੇ ਲਿਪੂ ਲੇਕ ਵਾਪਸ ਲਵਾਂਗੇ। ਹੁਣ ਇਹ ਚੀਨ ਨੂੰ ਅੱਖਾਂ ਦਿਖਾ ਰਹੇ ਨੇ। ਸੁਬਰਾਮਨੀਅਮ ਸਵਾਮੀ ਕਹਿ ਰਿਹਾ ਵੀ ਇਹ ਤਾਂ ਮੇਰੇ ਸਵਾਲ ਦਾ ਜਵਾਬ ਉਹਨੂੰ ਕਿਹਾ ਜੀ ਨੈਸ਼ਨਲ ਇੰਟਰਸਟ ਨਹੀਂ ਹੈ ਕਿ ਕਿੰਨਾ ਲਿਆ, ਤੇ ਇੱਧਰ ਨੇਪਾਲ ਕਹਿ ਰਿਹਾ ਵੀ ਹੋ ਜਾਓ ਤਿਆਰ, ਅਸੀਂ ਆ ਰਹੇ ਹਾਂ ਆਪਣੀ ਥਾਵਾਂ ਵਾਪਸ ਲੈਣ ਨੂੰ। ਸੋ ਇਹ ਮਹਾਨ ਭਾਰਤ ਦੇ ਵਿੱਚ ਹੀ ਪੋਸੀਬਲ ਹੋ ਸਕਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।